ਸਰਾਇਕੀ ਤੇ ਪੰਜਾਬੀ 'ਚ ਬਾਈ ਜੀ ਕਿਸੇ ਕਿਸਮ ਦਾ ਫਰਕ ਕੋਈ ਨਹੀਂ। ਜਿਹੜੇ ਸਮਝਦਾਰ ਔਰ ਪੜ੍ਹੇ ਲਿਖੇ ਲੋਕ ਨੇ, ਹਾਂਜੀ, ਸ਼ਿੱਦਤ ਪਸੰਦ ਨਹੀਂ, ਜਿਨ੍ਹਾਂ ਨੂੰ ਵਰਗਲਾਇਆ ਨਹੀਂ ਜਾ ਸਕਦਾ, ਉਹ ਹਾਲੇ ਵੀ ਆਪਣੀ ਗੱਲ ਤੇ ਕਾਇਮ ਨੇ ਕਿ ਨਹੀਂ ਸਰਾਇਕੀ ਪੰਜਾਬੀ ਦਾ ਲਹਿਜਾ ਹੈ। ਲੇਕਿਨ ਅਗਰ ਉਹਨਾਂ ਦੀ ਇਹ ਡਿਮਾਂਡ ਨੇ ਕਿ ਅਸੀਂ ਪੰਜਾਬੀ ਨਹੀਂ ਆਏ, ਹਾਂਜੀ, ਇਹ ਉਹਨਾਂ ਦੀ ਗਲਤ ਡਿਮਾਂਡ ਹੈ। ਹੁਣ ਅਗਰ ਅਸੀਂ ਮੈਂ ਆਖਾਂ ਮੈਂ ਜੰਗੋ ਚ ਵੀ ਹਾਂ ਜਾਂ ਮੈਂ ਜੰਗਲੀ ਹਾਂ ਤੇ ਮੈਨੂੰ ਬਾਈ ਮੇਰਾ ਆਪਣਾ ਸੂਬਾ ਦਿਓ, ਜਿਸ ਟਾਈਮ ਲੈਣ ਵਗ ਜਾਣੀ ਨਾ, ਹਾਂਜੀ, ਉਸ ਟਾਈਮ ਨਾ ਉਹਨਾਂ ਕਿਸੇ ਪੱਲੇ ਦਾ ਰਹਿਣਾ ਤੇ ਨਾ ਉਹਨਾਂ ਨੂੰ ਕਿਸੇ ਪੁੱਛਣਾ। ਇਹ ਹਕੀਕਤ ਗੱਲ ਹੈ। ਹੁਣ ਜਿਹੜੀ 5 ਦਰਿਆਵਾਂ ਦੇ ਉੱਤੇ ਜ਼ਬਾਨ ਬੋਲੀ ਜਾਂਦੀ ਹੈ ਉਹ ਤਾਂ ਪੰਜਾਬੀ ਹੋਈ ਨਾ। ਸਰਾਇਕੀ ਤੇ ਪੰਜਾਬੀ 'ਚ ਕੀ ਫਰਕ ਹੈ? ਸਰਾਇਕੀ ਤੇ ਪੰਜਾਬੀ 'ਚ ਬਾਈ ਜੀ ਕਿਸੇ ਕਿਸਮ ਦਾ ਫਰਕ ਕੋਈ ਨਹੀਂ। ਅੱਜ ਮੈਂ ਤੈਨੂੰ ਦਲੀਲ ਨਾਲ ਗੱਲ ਸਮਝਾਵਾਂਗਾ। ਹਾਂਜੀ, ਮੈਂ ਬਖਰ, ਖਾਨੇਵਾਲ, ਮੁਲਤਾਨ, ਕਬੀਰ ਵਾਲਾ, ਬਹਾਵਲਪੁਰ ਤੱਕ ਹਾਂਜੀ, ਘੁੰਮਿਆ ਫਿਰਿਆ, ਸਾਰੇ ਫੋਰਟ ਅਬਾਸ ਤਾਈਂ, ਬਾਵਲ ਨਗਰ, ਬਾਵਲਪੁਰ, ਸਾਰੇ ਏਰੀਆ ਫਿਰਿਆ ਮੈਂ, ਸਾਰੀ ਪੱਟੀ, ਡੇਰਾ ਇਸਮਾਈਲ ਖਾਨ, ਮੀਆਂ ਅਲੀ, ਮਤਲਬ ਉਸ ਤੋਂ ਪਰਾਂ ਸਾਰੇ ਜਿਹੜੇ ਆ ਨਾ ਮਜ਼ਾਫਾਤ ਸਾਰੀਆਂ ਫਿਰੀਆਂ ਨੇ। ਮੈਂ ਅੱਜ ਤੱਕ ਕਦੀ ਟਰਾਂਸਲੇਟਰ ਨਾਲ ਲੈ ਕੇ ਨਹੀਂ ਗਿਆ। ਅੱਛਾ, ਅਗਰ ਹੁਣ ਇੱਕ ਅੰਗਰੇਜ਼ੀ ਹੈ ਨਾ, ਮੈਨੂੰ ਅੰਗਰੇਜ਼ੀ ਨਹੀਂ ਆਉਂਦੀ, ਮੈਂ ਅੰਗਰੇਜ਼ ਦੇ ਕੋਲ ਵਗ ਗਿਆ, ਅੰਗਰੇਜ਼ ਕੋਲ ਜਾਣਾ, ਅੰਗਰੇਜ਼ ਮੇਰੇ ਨਾਲ ਗੱਲ ਕਰਨੀ ਹੈ, ਮੈਨੂੰ ਅੰਗਰੇਜ਼ ਦੀ ਸਮਝ ਕੋਈ ਨਹੀਂ ਆਉਂਦੀ, ਮੈਨੂੰ ਟਰਾਂਸਲੇਟਰ ਦੀ ਲੋੜ ਪਾਉਣੀ ਹੈ। ਹਾਂਜੀ, ਮੈਂ ਟਰਾਂਸਲੇਟਰ ਨੂੰ ਆਖਣਾ ਬਾਈ ਜੀ ਪੁੱਛੋ ਕੀ ਆਖਦਾ ਹੈ, ਹੁਣ ਟਰਾਂਸਲੇਟਰ ਨੂੰ ਮੈਂ ਆਖਣਾ ਮੈਨੂੰ ਹੁਣ ਦੱਸ ਕੀ ਆਖਦਾ ਹੈ, ਸਮਝ ਆ ਰਹੀ ਹੈ। ਹੁਣ ਮੈਂ ਉੱਥੇ ਜਾਂਦਾ, ਮੈਂ ਉਹਨਾਂ ਨਾਲ ਗੱਲ ਕਰਦਾ, ਉਹਨਾਂ ਨਾਲ ਬਹਿੰਦਾ, ਉੱਠੀਂਦਾ, ਹੱਸਦਾ, ਖੇਡਦਾ, ਹਰ ਸਾਰੇ ਮਾਮਲਾਤ ਉਹਨਾਂ ਨੂੰ ਮੇਰੀ ਸਮਝ ਆਉਂਦੀ ਹੈ, ਮੈਨੂੰ ਉਹਨਾਂ ਨੂੰ ਸਮਝ ਆਉਂਦੀ। ਫਰਕ ਕਿੱਥੇ? ਤੇ ਬਾਜੀ ਫਿਰ ਸਰਾਇਕੀ ਆਪਣੇ ਆਪ ਨੂੰ ਅਲੱਗ ਕਿਉਂ ਕਹਿੰਦੇ ਨੇ? ਮੈਂ ਦੱਸਦਾ, ਇਹ ਮਾਮਲਾਤ ਹਨ ਜਿਵੇਂ ਕਿ ਮੈਂ ਗੱਲ ਕੀਤੀ ਨਾ, ਸਾਨੂੰ ਵੰਡਿਆ ਜਾਂਦਾ ਹੈ। ਹਾਂਜੀ, ਫਿਰਕੇ ਦੀ ਬਿਨਾਂ ਤੇ ਵੰਡਿਆ ਗਿਆ, ਮੁੜ ਮਜ਼ਹਬ ਦੀ ਬਿਨਾਂ ਤੇ ਵੰਡਿਆ ਗਿਆ। ਮਜ਼ਹਬ ਜਿਸ ਟਾਈਮ ਕਾਦੀਆਨੀਅਤ ਡਿਵੈਲਪ ਕੀਤਾ ਗਿਆ, ਉਹ ਇੱਕ ਬੜੀ ਲੰਮੀ ਡਿਬੇਟ ਉਹ ਕਿਵੇਂ ਆਇਆ। ਹਾਂਜੀ, ਉਸ ਤੋਂ ਬਾਅਦ ਜਨਾਬ ਅੱਲਾ ਤੁਹਾਡਾ ਭਲਾ ਕਰੇ, ਜ਼ਬਾਨ ਦੀ ਬਿਨਾਂ ਤੇ ਵੰਡਿਆ ਗਿਆ ਇਨਸਾਨ, ਪੰਜਾਬੀ ਤੇ ਉਰਦੂ ਨੂੰ ਵੰਡਿਆ ਗਿਆ, ਫਿਰ ਪੰਜਾਬ ਨੂੰ ਇਸ ਤਰਤੀਬ ਤੇ ਵੰਡਿਆ ਗਿਆ। ਹਾਂਜੀ, ਉਸ ਤੋਂ ਇਲਾਵਾ ਪਗੜੀਆਂ ਦੇ ਇਨਸਾਨ ਨੂੰ ਵੰਡਿਆ ਗਿਆ, ਸਾਡੇ ਜਿਹੜੇ ਜੱਟ ਪੰਜਾਬੀ ਨੂੰ ਇੱਧਰ ਰਹਿ ਗਿਆ, ਸਿੱਖ ਪੰਜਾਬੀ ਇਸ ਬਿਨਾਂ ਤੇ ਵੰਡਿਆ ਗਿਆ। ਹੁਣ ਕਦੀ ਵੀ ਨਾ ਹਕੂਮਤ ਉਤਨ ਤੱਕ ਨਹੀਂ ਚੱਲ ਸਕਦੀ ਅਗਰ ਤੁਹਾਡੇ ਈਰਾ ਦੇ ਵਿੱਚ, ਤੁਹਾਡੇ ਸੂਬੇ ਦੇ ਵਿੱਚ, ਤੁਹਾਡੇ ਮੁਲਕ ਦੇ ਵਿੱਚ, ਤੁਹਾਡੀ ਰਿਆਸਤ ਦੇ ਵਿੱਚ ਅਮਨ ਆ ਜਾਵੇ ਨਾ, ਅਮਨ 100% ਰਿਆਸਤ ਨਹੀਂ ਚੱਲ, ਇਦਾਰੇ ਨਹੀਂ ਚੱਲ ਸਕਦੇ। ਇਹ ਤਾਂ ਹੈ। ਔਰ ਇਦਾਰੇ ਖੁਦ ਹੀ ਨਹੀਂ ਚਾਹੁੰਦੇ ਕਿ ਅਮਨ ਆਵੇ। ਔਰ ਇਦਾਰੇ ਹੋਵਣ ਜਾਂ ਕੋਈ ਵੀ ਏਜੰਸੀਆਂ ਹੋਵਣ ਜਾਂ ਲੋਕ ਹੋਵਣ ਜਿਹੜੇ ਸ਼ਿੱਦਤ ਪਸੰਦ ਹੋਵਣ, ਉਹ ਲੋਕਲ ਆਵਾਮ ਨੂੰ, ਸ਼ਰੀਫ ਲੋਕਾਂ ਨੂੰ ਵਰਗਲਾਉਂਦੀ ਹੈ। ਬੇਸ਼ੱਕ। ਔਰ ਵਰਗਲਾਉਣ ਵਿੱਚ ਕੁਝ ਲੋਕ ਕਾਮਯਾਬ ਹੋ ਚੁੱਕੇ ਨੇ ਉਸ ਪੱਟੀ ਨੂੰ। ਉਹ ਪੱਟੀ ਬੜੀ ਮਾਸੂਮ ਲੋਕਾਂ ਦੀ ਹੈ। ਹਾਂਜੀ, ਬੜੇ ਅੱਛੇ ਲੋਕ ਉਸ ਪੱਟੀ 'ਚ ਰਹਿੰਦੇ ਨੇ। ਅੱਲਾਹ ਪਾਕ ਉਹਨਾਂ ਨੂੰ ਇਸ ਚੀਜ਼ ਨੂੰ ਥੋੜਾ ਸਾਰਾ ਸਮਝਣ ਦੀ ਤੌਫੀਕ ਦੇਵੇ ਕਿ ਉਹ ਲੋਕ ਚਾਹੁੰਦੇ ਕੀ ਪਏ ਨੇ। ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਨੂੰ ਉਹ ਕਰਾਓ ਕੀ ਉਹਨਾਂ ਕੋਲ। ਜਿਸ ਟਾਈਮ ਲੈਣ ਵਗ ਜਾਣੀ ਨਾ, ਹਾਂਜੀ, ਉਸ ਟਾਈਮ ਨਾ ਉਹਨਾਂ ਕਿਸੇ ਪੱਲੇ ਦਾ ਰਹਿਣਾ ਤੇ ਨਾ ਉਹਨਾਂ ਨੂੰ ਕਿਸੇ ਪੁੱਛਣਾ। ਇਹ ਹਕੀਕਤ ਗੱਲ ਹੈ। ਤੇ ਭਾਜੀ ਉਹ ਕਹਿੰਦੇ ਨੇ ਕਿ ਸਾਡਾ ਸਰਾਇਕਿਸਤਾਨ ਸੂਬਾ ਸਾਨੂੰ ਖਲਕ ਦਿਓ ਬਣਾ ਕੇ। ਨਹੀਂ, ਵੇਖੋ, ਇੱਕ ਜ਼ਬਾਨ ਦੀ ਬਿਨਾਂ ਤੇ ਅਗਰ ਉਹ ਆਪਣੀ ਨਾ ਕਿ ਸਰਾਇਕਿਸਤਾਨ ਮੰਗਦੇ ਨੇ, ਹਾਂਜੀ, ਮੇਰਾ ਕਤਈ ਤੌਰ ਤੇ ਸੂਬੇ ਬਣੇ ਕਟੀਵਣ, ਉਹ ਉਹਨਾਂ ਦਾ ਭਾਈ ਇਹ ਵੱਡੀਆਂ ਫੈਡਰਲ ਦੇ ਜਾਂ ਇਹ ਰਿਆਸਤੀ ਕੰਮ ਨੇ। ਅਸੀਂ ਇਸ ਦੇ ਵਿੱਚ ਆਪਣੀ ਮੁਦਾਖਲਤ ਨਹੀਂ ਕਰ ਸਕਦੇ ਕਿ ਵੰਡੀ ਵੇਣਾ ਜਾਂ ਇਹ ਮਾਮਲਾਤ ਸਰਾਇਕਿਸਤਾਨ ਬਣੇ ਨਾ ਬਣੇ, ਇਹ ਉਹਨਾਂ ਦਾ ਕੰਮ ਹੈ ਭਾਈ, ਜਿਹੜੇ ਉੱਤੇ ਬੈਠੇ ਨੇ। ਲੇਕਿਨ ਅਗਰ ਉਹਨਾਂ ਦੀ ਇਹ ਡਿਮਾਂਡ ਨੇ ਕਿ ਅਸੀਂ ਪੰਜਾਬੀ ਨਹੀਂ ਆਏ, ਹਾਂਜੀ, ਇਹ ਉਹਨਾਂ ਦੀ ਗਲਤ ਡਿਮਾਂਡ ਹੈ। ਭਾਜੀ ਮੇਰੇ ਕੋਲ ਇਸ ਟਾਈਮ ਤਕਰੀਬਨ ਕੋਈ 40-50 ਹਜ਼ਾਰ ਕਮੈਂਟ ਪਿਆ। ਵੇਖੋ, ਮੈਂ ਤੁਹਾਨੂੰ ਔਨ ਦਾ ਸਪੋਰਟ ਵਿਖਾ ਸਕਦਾ। ਸ਼ਾਹਪੁਰੀ ਨੇ, ਉਹ ਕਹਿੰਦੇ ਨੇ ਸ਼ਾਹਪੁਰੀ ਨੇ, ਮਾਝੀ ਵਾਲੇ ਨੇ, ਬਲਾਸਪੁਰੀ ਨੇ, ਡੋਗਰੀ ਨੇ, ਮਾਲਵੀ ਨੇ, ਪੰਜਾਬੀ ਦੇ 32 ਲਹਿਜੇ ਨੇ। ਹਾਂਜੀ, ਸਮਝ ਆ ਰਹੀ ਹੈ। ਹੁਣ ਅਗਰ ਅਸੀਂ ਮੈਂ ਆਖਾਂ ਮੈਂ ਜੰਗੋ ਚ ਵੀ ਹਾਂ ਜਾਂ ਮੈਂ ਜੰਗਲੀ ਹਾਂ ਤੇ ਮੈਨੂੰ ਬਾਈ ਮੇਰਾ ਆਪਣਾ ਸੂਬਾ ਦਿਓ। ਗਲਤ ਗੱਲ, ਡਿਮਾਂਡ ਗਲਤ ਹੈ ਯਾਰ। ਤੇ ਭਾਈ ਉਹ ਬੇਸਿਕ ਤਾਂ 32 ਲਹਿਜਿਆਂ ਨੂੰ ਇੱਕ ਪੰਜਾਬੀ ਆਖਿਆ ਜਾਂਦਾ। ਹਾਂਜੀ, 5 ਦਰਿਆਵਾਂ ਦੀ ਸਰਜ਼ਮੀਨ, 5 ਦਰਿਆਵਾਂ ਤੋਂ ਪਹਿਲੇ ਅਸਲ ਸੰਧੂ ਆਈ ਪੰਜਾਬ ਦਾ ਨਾਂ, ਜਿੰਦੇ ਵਿੱਚ ਗੰਗਾ ਜਮਨਾ ਵੀ ਹਨ। ਪੂਰੇ ਬਰ ਸਗੀਰ ਦਾ ਜਿਹੜਾ ਖੇਤਾ ਇਹਨੂੰ ਅਸੰਤ ਸੰਧੂ ਸੱਦਿਆ ਜਾਂਦਾ ਹੈ। ਫਿਰ ਉਹ ਉਹਦੇ ਠੀਕ ਵਗ ਗਿਆ। ਉਸ ਟਾਈਮ 5 ਦਰਿਆਵਾਂ ਦੀ ਸਰਜ਼ਮੀਨ ਬਚ ਗਈ। ਹਾਂਜੀ, 5 ਦਰਿਆਵਾਂ ਤੋਂ ਮਤਲਬ ਪੰਜਾਬ ਬਣਿਆ। ਪੰਜਾਬ, ਹਾਂਜੀ। ਹੁਣ ਜਿਸ ਟਾਈਮ ਉਹ ਕਟੀ ਕੇ ਪਰਾਂ ਵਗ ਗਏ, ਉਸ ਟਾਈਮ ਉਹ ਉਧਰ ਨਿਕਲ ਗਏ। ਹਾਂਜੀ, ਇਸ ਟਾਈਮ ਸਾਡੇ ਕੋਲ 5 ਦਰਿਆ ਬਚ ਗਏ, ਸਾਡਾ ਪੰਜਾਬ ਬਣ ਗਿਆ।
ਹੁਣ ਜਿਹੜੀ 5 ਦਰਿਆਵਾਂ ਦੇ ਉੱਤੇ ਜ਼ਬਾਨ ਬੋਲੀ ਜਾਂਦੀ ਏ ਉਹ ਤਾਂ ਪੰਜਾਬੀ ਹੋਈ ਨਾ, ਜ਼ਾਹਰੀ ਗੱਲ ਹੈ ਜੀ। ਸਮਝ ਆ ਰਹੀ ਹੈ? ਤੇ ਅਸੀਂ ਕਹਿੰਦੇ ਆ ਕਿ ਖਰੈਕੀ ਸਾਡੇ ਪੰਜਾਬੀ ਭਰਾ ਨੇ, ਹਾਂ ਇਹ ਇੱਕ ਪੰਜਾਬੀ ਦਾ ਲਹਿਜਾ ਵਾ, ਯਾਰ, ਉਹ ਇਸ ਚੀਜ਼ ਨੂੰ ਮੰਨਣ ਚ ਮੰਨਦੇ ਨਹੀਂ ਅਸੀਂ। ਯਾ ਮੇਰੇ ਨਾ ਸਰਾਇਕੀ ਪ੍ਰੋਫੈਸਰ, ਸਰਾਇਕੀ ਸ਼ਾਇਰ, ਹਾਂਜੀ ਸਰਾਇਕੀ ਪੜ੍ਹੀ ਲਿਖੀ ਯੂਥ, ਮੇਰਾ ਆਪਣਾ HOD ਜਿਹੜਾ ਮੇਰੀ ਯੂਨੀਵਰਸਿਟੀ ਦਾ ਉਹ ਮੁਲਤਾਨ ਦਾ ਹੈ। ਅੱਛਾ। ਮੇਰੇ ਆਪਣੇ ਕਈ ਦੋਸਤ ਡਾਕਟਰ ਇਰਸ਼ਾਦ ਸਾਹਿਬ ਨੇ ਸਾਡੇ ਮੁਲਤਾਨ ਦੇ, ਹਾਂ। ਬਹੁਤ ਅੱਛੇ ਬਹੁਤ ਕਮਾਲ ਦੇ ਇਨਸਾਨ ਨੇ, ਉਹ ਵੀ ਬੜੇ ਸੁਲਝੇ ਹੋਏ ਬੰਦੇ ਨੇ। ਵੇਖੋ ਜੀ, ਮੁਲਤਾਨ ਦੀ ਪੱਟੀ ਦੇ ਜਾਂ ਸਾਰੀ ਏਰੀਏ ਦੇ, ਬਾਵਲਪੁਰ ਦੇ, ਮੀਆਂ ਵਾਲੇ ਦੇ ਮੇਰੇ ਬੜੇ ਚੰਗੇ ਦੋਸਤ ਹਾਂਜੀ ਜਿਹੜੇ ਸਰਾਇਕੀ ਨੇ, ਉਹ ਇਸ ਡਿਬੇਟ ਤੋਂ ਬਿਲਕੁਲ ਮੰਨਫੀ ਸੋਚਦੇ ਨੇ। ਅੱਛਾ। ਉਹ ਇਹ ਆਖਦੇ ਨੇ ਕਿ ਯਾਰ ਭਾਈ ਅਸੀਂ ਪੰਜਾਬੀ ਆਂ, ਇਹ ਤਾਂ ਸਾਨੂੰ ਸ਼ਿੱਦਤ ਪਸੰਦ ਲੋਕਾਂ ਵਰਗਲਾ ਲਿਆ ਯਾਰ, ਸਾਡੀ ਮਾਸੂਮ ਆਵਾਮ ਨੇ ਵਰਗਲਾ ਲਿਆ ਕਿੰਨਾ ਲੋਕਾਂ, ਜਿਹੜੇ ਸਮਝਦਾਰ ਔਰ ਪੜ੍ਹੇ ਲਿਖੇ ਲੋਕ ਨੇ। ਹਾਂਜੀ, ਸ਼ਿੱਦਤ ਪਸੰਦ ਨਹੀਂ, ਜਿਨ੍ਹਾਂ ਨੂੰ ਵਰਗਲਾਇਆ ਨਹੀਂ ਜਾ ਸਕਦਾ, ਉਹ ਹਾਲੇ ਵੀ ਆਪਣੀ ਗੱਲ ਤੇ ਕਾਇਮ ਨੇ ਕਿ ਨਹੀਂ ਸਰਾਇਕੀ ਪੰਜਾਬੀ ਦਾ ਲਹਿਜਾ ਹੈ। ਭਾਈ ਜੀ ਮੈਂ ਵੀ ਜਨੂਬੀ ਪੰਜਾਬ 'ਚ ਹੁੰਦਾ, ਮੇਰੇ ਤੋਂ ਤਕਰੀਬਨ ਕੋਈ 20-21 ਕਿਲੋਮੀਟਰ ਦੂਰ ਨਾ ਸਰਾਇਕੀ ਜ਼ੁਬਾਨ ਦਾ ਖਲਜਾ ਵਿਹਾੜੀ ਤੋਂ ਅੱਗੇ ਸਟਾਰਟ ਹੋ ਜਾਂਦਾ। ਠੀਕ ਹੋ ਮੁਲਤਾਨ ਸਾਰਾ ਖਾਨੇਵਾਲ ਸਾਰਾ ਇਹੀ ਹੈ, ਠੀਕ ਹੈ। ਤਾਂ ਅਸੀਂ ਕਹਿੰਦੇ ਹਾਂ ਕਿ ਭਾਈ ਤੁਸੀਂ ਸਾਡੇ ਪੰਜਾਬੀ ਭਰਾ ਹੋ। ਉਸਤਾਦ ਜੀ ਉਹ ਬੰਦਾ ਅਲਫਾਜ਼ ਬੋਲ ਨਹੀਂ ਸਕਦਾ ਜਿਹੜੇ ਉਹਨਾਂ ਨੇ ਮੈਨੂੰ ਕਿਹੇ ਹੋਏ ਯਕੀਨ ਯਾਰ। ਮੈਨੂੰ ਖੁਦ ਮੈਨੂੰ ਪਤਾ, ਮੈਂ ਗੱਲ ਕੀਤੀ ਹੈ, ਮੈਂ ਸੋਸ਼ਲ ਮੀਡੀਆ ਤੇ ਲਾਣੀ ਹੈ, ਮੈਨੂੰ ਲੋਕਾਂ ਉਹਨਾਂ ਸ਼ਿੱਦਤ ਪਸੰਦ ਹੀ ਗਾਲਾਂ ਕੱਢਣੀ, ਸ਼ਿੱਦਤ ਪਸੰਦ ਹੀ ਮੇਰੇ ਖਿਲਾਫ ਗੱਲ ਕਰਨੀ। ਪੜ੍ਹਿਆ ਲਿਖਿਆ ਸਮਝਦਾਰ ਜਿਹੜਾ ਬੰਦਾ, ਜਿੰਦੇ ਬੰਦਾ ਦਿਮਾਗ ਹੀ ਉਹ ਬੰਦਾ ਗੱਲ ਨਾ ਕਰਸੀ ਮੈਨੂੰ, ਜਿਹੜਾ ਬੰਦਾ ਸੋਚੀ ਸੀ, ਹਾਂਜੀ, ਜਿਸ ਬੰਦੇ ਵਿੱਚ ਸੋਚਣ ਦੀ ਸਲਾਹੀਅਤ ਹੈ ਨਾ, ਉਹ ਬੰਦਾ ਗੱਲ ਨਹੀਂ ਕਰਦਾ ਭਾਈ। ਉਹ ਤਾਂ ਅੱਗੇ ਕਹਿੰਦੇ ਕਿ ਭਾਈ ਜਾਨ ਤੁਸੀਂ ਸਾਡੇ ਨਾਲ ਬੈਠੋ, ਤੁਸੀਂ ਸਾਡੇ ਨਾਲ ਡਿਬੇਟ ਕਰੋ, ਤੁਸੀਂ ਹਿਸਟਰੀ ਖੋਲ ਲਓ। ਸਰਾਇਕੀਸਤਾਨ ਵਾਲਾ ਰੋਲਾ ਜਿਹੜਾ ਹੈ ਨਾ, ਪਾਕਿਸਤਾਨ ਬਣਨ ਤੋਂ ਵੀ ਬਾਅਦ ਦਾ ਬਣਿਆ। ਇਹ ਤਾਂ ਮੈਨੂੰ ਲੱਗਦਾ ਕਿ 1980 ਦੇ ਏੜ ਗੇੜੇ ਦੇ ਨੇੜੇ ਕਰੋੜਾ ਬਣਿਆ। ਤੇ ਪੰਜਾਬੀ ਦੀ ਜਿਹੜੀ ਤਾਰੀਖ ਹੈ ਨਾ ਭਾਈਆ, ਉਹ ਕਮ ਅਜ਼ ਕਮ ਜਿਹੜੇ ਮੇਰੇ ਜਿੰਨਾ ਮੈਂ ਪੜ੍ਹਿਆ, ਜਿਤਨੇ ਮੇਰੇ ਹਿਸਾਬ ਨਾਲ ਕਮ ਅਜ਼ ਕਮ 6500 ਤੋਂ 7000 ਸਾਲ ਪੁਰਾਣੀ। ਤੇ ਭਾਜੀ ਉਹ ਜਿਹੜੇ ਲੋਕਾਂ ਦਾ ਮਾਈਂਡ ਵਾਸ਼ ਕਰ ਰਹੇ ਆ, ਉਹਨਾਂ ਦਾ ਕੀ ਮਕਸਦ ਆ? ਉਹ ਯਾਰ ਮੈਂ ਅੱਗੇ ਗੱਲ ਕੀਤੀ ਹੈ ਭਾਈ ਜਾਨ, ਇਹ ਸਾਰਾ ਜਿਹੜਾ ਮਾਮਲਾ ਹੈ ਨਾ, ਇਹ ਸਾਰਾ ਉਹ ਅਮਨ ਨਾ ਹੋਣ ਦੀ ਵਜ੍ਹਾ, ਨਾ ਪੈਦਾ ਹੋਣ ਦੇਣਾ, ਬੇਸ਼ੱਕ ਸਮਝ ਆ ਰਹੀ। ਸਾਰਾ ਮਾਮਲਾ ਹੋਵੇ ਕਦੀ ਜਨਾਬ ਤੁਸੀਂ ਉਹਦੇ KPK ਦੇ ਵਿੱਚ ਕਦੀ ਮਾਮਲਾ ਸ਼ੀਆ ਸੁੰਨੀ ਦਾ ਮਾਮਲਾ ਛਿੜ ਪਾਉਂਦਾ ਹੈ, ਕਦੀ ਇੱਥੇ ਸਾਡੇ ਕੋਲ ਸਰਾਇਕੀ ਪੰਜਾਬੀ ਦਾ ਰੋਲਾ ਕਦੀ ਬਲੋਚਿਸਤਾਨ ਦੇ ਵਿੱਚ ਬਲੋਚੀ ਤੇ ਪੰਜਾਬੀ ਦਾ ਰੋਲਾ ਛਿੜ ਪਾਉਂਦਾ। ਸਾਡੇ ਕੋਲ ਤਾਂ ਅਸੀਂ ਆਪ ਹੀ ਯਾਰ ਅਮਨ ਹੋਣਾ ਹੀ ਨਹੀਂ ਦੇਣਾ ਚਾਹੁੰਦੇ। ਭਾਜੀ ਤੁਸੀਂ ਕੋਈ ਸਰਾਇਕੀਆਂ ਵਾਸਤੇ ਕੋਈ ਮੈਸੇਜ? ਸਰਾਇਕੀਆਂ ਵਾਸਤੇ ਮੈਸੇਜ ਇਹ ਭਾਈ ਜਾਨ ਕੇ ਤੁਸੀਂ ਸਾਡੇ ਵੀਰਾਓ, ਅੱਲਾਹ ਪਾਕ ਤੁਹਾਨੂੰ ਥੋੜਾ ਜਿਹਾ ਇਸ ਚੀਜ਼ ਨੂੰ ਬਾਰੀਕੀ ਨਾਲ ਸੋਚੋ ਕਿ ਤੁਹਾਡੇ ਨਾਲ ਖੇਡਦਾ ਕੌਣ ਪਿਆ ਤੇ ਤੁਸੀਂ ਨਾ ਖਿਡੌਣਾ ਬਣੋ ਯਾਰ। ਤੁਸੀਂ ਸਾਡੇ ਵੀਰਾਓ, ਅੱਲਾਹ ਪਾਕ ਤੁਹਾਨੂੰ ਬਖਤ ਦੇਵੇ, ਅੱਲਾਹ ਪਾਕ ਤੁਹਾਨੂੰ ਨਾਮ ਮਕਾਮ ਇੱਜ਼ਤਾਂ ਦੇਵੇ, ਔਰ ਅੱਲਾਹ ਪਾਕ ਤੁਹਾਡੇ ਜਿਹੜੇ ਉੱਥੇ ਮਾਮਲਾਤ ਹੋ ਰਹੇ ਨੇ ਉਹਨਾਂ ਵਿੱਚ ਆਸਾਨੀਆਂ ਪੈਦਾ ਕਰੇ। ਅੱਲਾਹ ਪਾਕ ਤੁਹਾਡੇ ਇਲਾਕੇ ਨੂੰ ਤਰੱਕੀ ਦੇਵੇ, ਸਾਡੀ ਦੁਆ ਹੈ। ਜਾਂਦੇ ਫਿਰ ਮੇਰੇ ਜ਼ਿਹਨ 'ਚ ਸਵਾਲ ਆ ਗਿਆ, ਉਹ ਕਹਿੰਦੇ ਨੇ ਕਿ ਯਾਰ ਸਾਡੇ ਨਾ ਇਲਾਕੇ 'ਚ ਉਹ ਚੀਜ਼ਾਂ ਨਹੀਂ ਹੈ, ਤਰੱਕੀ ਨਹੀਂ ਹੈ, ਹਰ ਚੀਜ਼ ਲਾਹੌਰ ਦੇ ਵਿੱਚ ਹੈ, ਸਭ ਤੁਸੀਂ ਲਾਹੌਰ ਨੂੰ ਹੀ ਪੰਜਾਬ ਸਮਝਿਆ ਹੋਇਆ। ਯਾਰ ਮੇਰਾ ਚਨਿਓਟ ਹੈ, ਮੇਰੇ ਚਨਿਓਟ ਦੇ ਵਿੱਚ ਇੱਕ ਚਨਿਓਟ ਤੋਂ ਫੈਸਲਾਬਾਦ ਰੋਡ ਹੈ ਜਿਹੜਾ ਹੁਣ ਬਣਨਾ ਸ਼ੁਰੂ ਹੋਇਆ। ਉਸ ਰੋਡ ਨੂੰ ਰੋਡ ਨਾ ਆਖਿਆ ਜਾਵੇ, ਉਸ ਰੋਡ ਨੂੰ ਬਲਕਿ ਇਹ ਆਖਿਆ ਜਾਵੇ ਕਿ ਮੌਤ ਦੇ ਫਰਿਸ਼ਤੇ ਨਾਲ ਬਕਾਇਦਾ ਸਿਗਨਲ ਦਾ ਰੋਡ ਹੈ। ਬਲਕਿ ਇਸ ਰੋਡ ਤੇ ਚੜ੍ਹਨਾ ਡਾਇਰੈਕਟ ਖੁਦਾ ਨਾਲ ਇਜ਼ਰਾਈਲ ਨਾਲ ਰਾਬਤਾ ਕਰਨਾ, ਮਤਲਬ ਉਸ ਰੋਡ ਤੇ ਇਤਨੇ ਹਾਦਸਾਤ ਹੋਏ ਨੇ। ਮੇਰੇ ਚਨਿਓਟ ਦੀ ਜਿਹੜੀ ਤਾਰੀਖ ਹੈ ਨਾ, ਉਹ ਵੀ ਬਹੁਤ ਪੁਰਾਣੀ ਹੈ। ਹਾਂਜੀ ਬੇਸ਼ੱਕ, ਬਹੁਤ ਪੁਰਾਣੀ ਤਾਰੀਖ ਹੈ। ਚਨਿਓਟ ਦੇ ਜਿਹੜੇ ਵੱਡੇ ਕਾਰੋਬਾਰੀ ਹੈ ਨਾ, ਜਿਹੜੇ ਇਸ ਟਾਈਮ ਟੌਪ 10 ਪਾਕਿਸਤਾਨ ਦੇ ਅਮੀਰ ਤਰੀਨ ਲੋਕ ਨੇ, ਉਹਨਾਂ 'ਚ ਵੀ ਕੋਈ 2-4 ਚਨਿਓਟ ਦੇ ਹਨ। ਲੇਕਿਨ ਮੇਰਾ ਚਨਿਓਟ ਦੇ ਵਿੱਚ ਤਰੱਕੀ ਨਹੀਂ ਹੈ। ਚਨਿਓਟ ਛੋਟਾ ਜਿਹਾ ਜ਼ਿਲ੍ਹਾ ਹੈ। ਚਨਿਓਟ ਦੇ ਵਿੱਚ ਨਾ ਕੋਈ ਵੱਡੇ ਮਾਰਟ ਨੇ, ਚਨਿਓਟ ਦੇ ਵਿੱਚ ਨਾ ਕੋਈ ਵੱਡੇ ਮਾਲਸ ਨੇ, ਨਾ ਕੋਈ ਚਨਿਓਟ ਦੇ ਕੋਈ ਬ੍ਰਾਂਡ ਹੈ, ਨਾ ਕੋਈ ਇਨਵੈਸਟਰ ਨੇ ਵੱਡੇ ਚਨਿਓਟ ਦੇ ਵਿੱਚ। ਹੁਣ ਅਸੀਂ ਕੀ ਆਖੀਏ, ਬਸ ਸਾਰਾ ਪੈਸਾ ਲਾਹੌਰ 'ਤੇ ਲੱਗਦਾ ਪਿਆ ਨਾ। ਜਿਹੜੇ ਸਾਡੇ ਮਕਾਮੀ ਹਨ ਨਾ, ਉਹ ਆਪਣੇ ਆਪ ਤੇ ਨਹੀਂ ਇਨਵੈਸਟ ਕਰਦੇ ਪਏ, ਉਹ ਆਪ ਬੇਈਮਾਨ ਨੇ। ਉਹ ਉੱਥੋਂ ਨਿਕਲਦੇ ਨੇ, ਉਹ ਸੋਚਦੇ ਨੇ ਯਾਰ ਲਾਹੌਰ ਦੇ ਵਿੱਚ, ਫੈਸਲਾਬਾਦ ਦੇ ਵਿੱਚ, ਸਿਆਲਕੋਟ ਦੇ ਵਿੱਚ, ਸਰਗੋਦਾ ਦੇ ਵਿੱਚ, ਪਰ ਮੁਲਤਾਨ ਦੇ ਵਿੱਚ ਅੱਛੀਆਂ ਜਗ੍ਹਾ ਹਨ, ਅਸੀਂ ਉੱਥੇ ਇਨਵੈਸਟ ਕਰਦੇ ਹਾਂ, ਉੱਥੇ ਲੋਕਾਂ ਦਾ ਆਉਣਾ ਜਾਣਾ ਨਾ। ਇਹ ਤੁਹਾਡੇ ਆਪਣੇ ਲੋਕ, ਸਾਡੇ ਆਪਣੇ ਲੋਕ, ਉਹਨਾਂ ਦੀ ਬੇਈਮਾਨੀ ਹੈ, ਉਹਨਾਂ ਦੀ ਹੱਟ ਧਰਮੀ ਹੈ। ਕਿਸੇ ਦਾ ਨਾ ਲਾਹੌਰ ਦਾ ਕੋਈ ਕਸੂਰ ਹੈ, ਨਾ ਕਿਸੇ ਗੌਰਮੈਂਟ ਦਾ ਕਸੂਰ ਹੈ, ਸਾਡਾ ਕਸੂਰ ਸਾਰਾ ਆਪਣਾ।
ਇਹਦਾ ਐਂਡ ਇਹੀ ਹੈ ਕਿ ਪੰਜਾਬੀ ਤੇ ਸਰਾਕੀ ਇੱਕ ਹੀ ਹੈ ਬਸ, ਇਹ ਤੇ ਬਲਕਿ ਬਣਦਾ ਹੀ ਨਹੀਂ ਸਵਾਲ ਬਣਦਾ ਹੀ ਨਹੀਂ, ਬਣਦਾ ਹੀ ਨਹੀਂ। ਸਵਾਲ ਹੀ ਬਣਦਾ ਹੀ ਨਹੀਂ। ਤੇ ਭਾਜੀ ਹੁਣ ਮੈਂ ਤੁਹਾਨੂੰ ਹੋਰ 3-4 ਦਿਨ ਤੱਕ ਨਾ ਕਮੈਂਟਾਂ ਵਿਖਾਵਾਂਗਾ ਆਵਾਮ ਦਾ ਇਸ ਚੀਜ਼ ਤੇ ਚਲ ਰਿਸਪੌਂਸ ਕੀ ਆਉਂਦਾ। ਚਲੋ, ਅੱਲਾਹ ਪਾਕ ਉਹਨਾਂ ਨੂੰ ਵੀ ਹਿਦਾਇਤ ਦੇਵੇ, ਅੱਲਾਹ ਪਾਕ ਥੋੜਾ ਸਾਰਾ ਉਹਨਾਂ ਨੂੰ ਸੋਚਣ ਦੀ ਵੀ ਤੌਫੀਕ ਦੇ। ਆਮੀਨ ਜੀ, ਆਮੀਨ।